ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦੀ ਇੱਕ ਜ਼ਿੰਦਗੀ ਦਾ ਜਿਹੜਾ ਟੀਚਾ ਹੁੰਦਾ ਉਹਨਾਂ ਨੂੰ ਲੈ ਕੇ ਭਰਤੀ ਕਰਵਾਇਆ ਜਾਂਦਾ ਏ। ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇੱਕ ਨੈਗੇਟਿਵ ਪੁਆਇੰਟ ਜਾਂ ਢਹਿੰਦੀ ਕਲਾ ਵਾਲੀ ਗੱਲ ਹੋ ਜਾਂਦੀ। ਕਿੰਨੀ ਮੰਦਭਾਗੀ ਗੱਲ ਆ ਕਿ ਇੱਥੇ ਇੱਕ ਬੱਚੀ ਮਰ ਗਈ, 15-20 ਬੱਚੀਆਂ ਰਿਪੋਰਟ ਕਰ ਰਹੀਆਂ ਹੈ ਤੇ ਵਾਈਸ ਚਾਂਸਲਰ ਉਸ ਚੀਜ਼ ਵੱਲ ਨਿਗਾਹ ਮਾਰਨ ਦੀ ਬਜਾਏ ਹੈ ਉਸ ਦੇ ਉੱਤੇ ਕੋਈ ਸਾਰਥਕ ਸਟੈਪਸ ਲੈਣ ਦੀ ਬਜਾਏ ਆਪਦੀ ਯੂਨੀਵਰਸਿਟੀ ਵੱਲ ਦੀ ਰੈਪੂਟੇਸ਼ਨ ਨੂੰ ਆਪਦੇ ਇਹਨਾਂ ਬੱਚਿਆਂ ਨੂੰ ਜਿਹੜਾ ਮਾਂ-ਬਾਪ ਦਾ ਰੋਲ ਇੱਥੇ ਅਦਾ ਕਰ ਰਿਹਾ ਉਹਨੂੰ ਵੇਖੇ ਬਗੈਰ ਇਹ ਕਿਸੇ ਹੋਰ ਹੀ ਪਾਸੇ ਤੁਰ ਪਏ, ਸਗੋਂ ਆਪਦੇ ਬੱਚਿਆਂ ਦੇ ਪਰਚੇ ਦਰਜ ਕਰਾਉਣ ਲੱਗੇ। ਛੋਟੇ ਵਰਗ ਦੇ ਕਿਸਾਨੀ ਪਰਿਵਾਰ 'ਚੋਂ ਨਿਕਲ ਕੇ ਆਈ ਉਹ ਇੱਕ ਇੱਛਾਵਾਂ ਲੈ ਕੇ ਇੱਥੇ ਪਹੁੰਚੀ ਆ ਉਹ ਇੱਕ ਐਸਪੀਰੇਸ਼ਨਸ ਆਉਂਦੀਆਂ ਜਾਂ ਉਹ ਅੱਗੇ ਇੱਕ ਪ੍ਰੋਡਕਟਿਵ ਅਸੈਟ ਬਣਨਾ ਚਾਹੁੰਦੀ ਸੋਸਾਇਟੀ ਦਾ, ਤੇ ਉਹਦੇ ਨਾਲ ਆਏ ਹੋ ਜੇ ਤਾਂ ਇਹ ਤਾਂ ਇੱਕ ਤਰ੍ਹਾਂ ਇਹ ਹੈ ਕਿ ਆਪਾਂ ਇਕੱਲੀ ਉਹ ਬੱਚੀ ਨਹੀਂ ਮਾਰੀ ਹੈ, ਅਸੀਂ ਤਾਂ ਸਮਝ ਲਓ ਸਮਾਜ 'ਚ ਹੋਰ ਬੱਚੀਆਂ ਦੇ ਕਰੀਅਰ ਤੇ ਉਹਨਾਂ ਦੀ ਸੋਚ ਨੂੰ ਉੱਥੇ ਦਫਨਾਤਾ। ਜੇ ਕੋਈ ਬੱਚੀ ਇਸ ਤਰ੍ਹਾਂ ਕਹਿੰਦੀ ਹੈ ਕਿ ਵੀ ਮੈਂ ਪੰਜਾਬੀ ਯੂਨੀਵਰਸਿਟੀ ਜਾ ਕੇ ਪੜ੍ਹਨਾ ਹੈ ਜਾਂ ਫਲਾਨੀ ਥਾਂ ਪੜ੍ਹਨਾ, ਤਾਂ ਉਹਦੀ ਮਾਂ ਦੇ ਦਿਮਾਗ 'ਚ ਇਹ ਇਨਸੀਡੈਂਟ ਤਾਂ ਘੁੰਮੂਗਾ ਨਾ, ਉਹ ਸੋਚੂਗੀ ਕਿ ਨਹੀਂ ਯਾਰ ਨਹੀਂ ਬਈ ਉੱਥੇ ਮਾਹੌਲ ਠੀਕ ਨਹੀਂ ਹੈ, ਉੱਥੇ ਲੜਕੀਆਂ ਸੇਫ ਨਹੀਂ। ਤੇ ਕੀ ਲੱਗਦਾ ਕਿ ਬਰਖਾਸਤ ਕਰਨ ਦੀ ਬਜਾਏ ਵੀਸੀ ਸਾਹਿਬ ਦੇ ਵੱਲੋਂ ਇਸ ਤਰ੍ਹਾਂ ਪ੍ਰੋਫੈਸਰ ਸਾਹਿਬ ਦੀ ਤਰਫ ਤੋਂ ਮਾਫੀ ਮੰਗਣਾ, ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ? ਤੁਸੀਂ ਇਹ ਦੱਸੋ ਵੀਸੀ ਸਾਹਿਬ ਕਿ ਵੀ ਪ੍ਰੈਕਟੀਕਲ ਸਟੈਪਸ ਕੀ ਲਏ ਆ ਤੁਸੀਂ ਇਹ ਦੱਸੋ ਕਿ ਕੀ ਇਹ ਇੱਕੋ ਪ੍ਰੋਫੈਸਰ ਕਰ ਰਿਹਾ ਕਿ ਵੀ ਹੋਰ ਤੁਹਾਡੇ ਡਿਪਾਰਟਮੈਂਟਸ 'ਚ ਵੀ ਇਹ ਕੰਮ ਹੋ ਰਿਹਾ? ਇਹ ਕੀ ਗੱਲ ਹੋਈ ਮੈਂ ਖਿਮਾ ਯਾਚਨਾ ਮੰਗਦਾ? ਇਹ ਤਾਂ ਉਹ ਗੱਲ ਆ ਕਿ ਵੀ ਕਿਸੇ ਦਾ ਜਵਾਕ ਗੁਆਂਢੀਆਂ ਦੇ ਬੱਚਿਆਂ ਨੂੰ ਕੁੱਟਿਆ ਆਵੇ ਜਾਂ ਉਹਨੂੰ ਕਤਲ ਹੀ ਕਰਿਆ ਆਵੇ ਤੇ ਉਸ ਤੋਂ ਬਾਅਦ ਆਪਾਂ ਕਹੀਏ ਵੀ ਮੇਰੇ ਜਵਾਕ ਨੂੰ ਨਾ ਕੁਛ ਕਹੋ ਹੈ, ਮੈਂ ਤੁਹਾਡੇ ਤੋਂ ਖਿਮਾ ਮੰਗ ਲਈ। ਭਾਈ ਉਹ ਤਾਂ ਸਜ਼ਾ ਦਾ ਹੱਕਦਾਰ ਆ। ਇਨਕੁਆਇਰੀ ਕਰਨੀ ਚਾਹੀਦੀ ਹੈ ਵੀਸੀ ਸਾਹਿਬ ਨੂੰ। ਜੇ ਵੀਸੀ ਸਾਹਿਬ ਨੂੰ ਲੱਗਦਾ ਕਿ ਇਹ ਮੇਰੇ ਵਾਸ ਦੀ ਖੇਡ ਨਹੀਂ ਗੀ ਤੇ ਮੈਂ ਖਿਮਾ ਹੀ ਮੰਗਣੀ ਆ, ਤਾਂ ਫਿਰ ਆਪਦਾ ਅਹੁਦਾ ਛੱਡ ਦੇ। ਬਥੇਰੀ ਚਿਰ ਨਿਗਾਰ ਕਰਤਾ ਇਸ ਵਿੱਚ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਵਾਲ ਨੇ, ਕਹਿੰਦੇ ਨੇ ਕਿ ਪਰਚਾ ਤਾਂ ਪ੍ਰੋਫੈਸਰ ਸੁਰਜੀਤ ਤੇ ਦਰਜ ਹੋਣਾ ਚਾਹੀਦਾ ਸੀ, ਪਰ ਉਹ ਜਿਹੜਾ ਉਲਟਾ ਪਰਚਾ ਦਰਜ ਹੈ ਉਹ ਜਿਹੜਾ ਵਿਦਿਆਰਥੀਆਂ ਤੇ ਕੀਤਾ ਜਾ ਰਿਹਾ ਹੈ। ਇਹ ਆ ਕਿ ਵੀ ਉਹਨੂੰ ਬਚਾਇਆ ਜਾ ਰਿਹਾ, ਉਹਨੂੰ ਲਗਾਤਾਰ ਉਹਨੂੰ ਟੀਚਰ ਨਾਲ ਹੋਇਆ ਫਲਾਣੇ ਨਾਲ ਹੋਇਆ ਇਹ ਗੱਲਾਂ ਕਰਕੇ ਉਹਨੂੰ ਬਚਾਇਆ ਜਾ ਰਿਹਾ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਡੇ ਹਿੱਸਿਆਂ ਦੇ ਵਿੱਚ ਖਾਸ ਕਰ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦੀ ਇੱਕ ਜ਼ਿੰਦਗੀ ਦੇ ਏਮ ਨੂੰ ਲੈ ਕੇ ਬੱਚਿਆਂ ਨੂੰ ਵਿਦਿਅਕ ਅਦਾਰਿਆਂ ਦੇ ਵਿੱਚ ਪੜ੍ਹਨ ਵਾਸਤੇ ਦਾਖਲ ਕਰਵਾਇਆ ਜਾਂਦਾ ਹੈ। ਪਰ ਜਦੋਂ ਵੀ ਕੋਈ ਵਿਦਿਅਕ ਅਦਾਰੇ ਦੇ ਵਿੱਚੋਂ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਨਾਂ ਦਾ ਹਿਰਦਾ ਜ਼ਰੂਰ ਵਲੂੰਦਰਿਆ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਲੜਕੀ ਜਸਨਪ੍ਰੀਤ ਕੌਰ ਦਾ ਜਿਹੜਾ ਸੀ ਮੌਤ ਹੋਣ ਦਾ ਕਹਿ ਸਕਦੇ ਕਿ ਦੁਖਦਾਇਕ ਮਾਮਲਾ ਸਾਹਮਣੇ ਆਇਆ ਸੀ। ਇਸੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਇਨਸਾਫ ਵਾਸਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਮਸਲੇ ਦੇ ਵਿੱਚ ਗੱਲਬਾਤ ਕਰਾਂਗੇ। ਮੇਰੇ ਨਾਲ ਸਰਦਾਰ ਅਜੇਪਾਲ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦੀ ਇੱਕ ਜ਼ਿੰਦਗੀ ਦਾ ਜਿਹੜਾ ਟੀਚਾ ਹੁੰਦਾ ਉਹਨਾਂ ਨੂੰ ਲੈ ਕੇ ਭਰਤੀ ਕਰਵਾਇਆ ਜਾਂਦਾ ਹੈ। ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇੱਕ ਨੈਗੇਟਿਵ ਪੁਆਇੰਟ ਜਾਂ ਢਹਿੰਦੀ ਕਲਾ ਵਾਲੀ ਗੱਲ ਹੋ ਜਾਂਦੀ। ਬਹੁਤ ਜ਼ਿਆਦਾ ਜੀ। ਵੇਖੋ ਪਹਿਲੀ ਗੱਲ ਤਾਂ ਆਪਾਂ ਸਮਾਜ 'ਚ ਆਪਣੇ ਬੱਚੀਆਂ ਪਹਿਲਾਂ ਹੀ ਘੱਟ ਆ ਹੈ ਨਾ। ਜੇ ਵੈਸੇ ਤਾਂ ਕਿਸੇ ਸਟੂਡੈਂਟ ਨਾਲ ਵੀ ਹੋਵੇ ਮਾੜੀ ਗੱਲ ਆ, ਪਰ ਬੱਚੀ ਨਾਲ ਹੋਇਆ ਤਾਂ ਇਹ ਤਾਂ ਬਹੁਤ ਹੀ ਮੰਦਭਾਗਾ ਹੈ। ਪਹਿਲਾਂ ਹੀ ਬੱਚੀਆਂ ਘੱਟ ਆ, ਆਪਾਂ ਭਰੂਣ ਹੱਤਿਆ ਕਰ ਰਹੇ ਹਾਂ। ਹੁਣ ਜੇ ਕੋਈ ਬੱਚੀ ਇੰਨੇ ਹਾਲਾਤਾਂ 'ਚੋਂ ਜੂਝਦੀ ਹੋਈ ਹੈ ਨਾ, ਜਿਹੜੇ ਕਿ ਵੀ ਉਹਦੇ ਮਾਂ-ਬਾਪ ਵੀ ਉਹ ਅਫੋਰਡ ਨਹੀਂ ਕਰ ਸਕਦੇ, ਇੱਕ ਆਮ ਛੋਟੇ ਵਰਗ ਦੇ ਕਿਸਾਨੀ ਪਰਿਵਾਰ 'ਚੋਂ ਨਿਕਲ ਕੇ ਆਈ ਉਹ ਇੱਕ ਇੱਛਾਵਾਂ ਲੈ ਕੇ ਇੱਥੇ ਪਹੁੰਚੀ ਆ ਉਹ ਇੱਕ ਐਸਪੀਰੇਸ਼ਨਸ ਆਉਂਦੀਆਂ ਜਾਂ ਉਹ ਅੱਗੇ ਇੱਕ ਪ੍ਰੋਡਕਟਿਵ ਅਸੈਟ ਬਣਨਾ ਚਾਹੁੰਦੀ ਸੋਸਾਇਟੀ ਦਾ, ਤੇ ਉਹਦੇ ਨਾਲ ਆਏ ਹੋ ਜੇ ਤਾਂ ਇਹ ਤਾਂ ਇੱਕ ਤਰ੍ਹਾਂ ਇਹ ਹੈ ਕਿ ਆਪਾਂ ਇਕੱਲੀ ਉਹ ਬੱਚੀ ਨਹੀਂ ਮਾਰੀ ਹੈ, ਅਸੀਂ ਤਾਂ ਸਮਝ ਲਓ ਸਮਾਜ 'ਚ ਹੋਰ ਬੱਚੀਆਂ ਦੇ ਕਰੀਅਰ ਤੇ ਉਹਨਾਂ ਦੀ ਸੋਚ ਨੂੰ ਉੱਥੇ ਦਫਨਾਤਾ। ਹੁਣ ਅੱਜ ਜੇ ਕੋਈ ਮਾਂ ਜੇ ਕੋਈ ਬੱਚੀ ਇਸ ਤਰ੍ਹਾਂ ਕਹਿੰਦੀ ਹੈ ਕਿ ਵੀ ਮੈਂ ਪੰਜਾਬੀ ਯੂਨੀਵਰਸਿਟੀ ਜਾ ਕੇ ਪੜ੍ਹਨਾ ਹੈ ਜਾਂ ਫਲਾਨੀ ਥਾਂ ਪੜ੍ਹਨਾ, ਤਾਂ ਉਹਦੀ ਮਾਂ ਦੇ ਦਿਮਾਗ 'ਚ ਇਹ ਇਨਸੀਡੈਂਟ ਤਾਂ ਘੁੰਮੂਗਾ ਨਾ, ਉਹ ਸੋਚੂਗੀ ਕਿ ਨਹੀਂ ਯਾਰ ਨਹੀਂ ਬਈ ਉੱਥੇ ਮਾਹੌਲ ਠੀਕ ਨਹੀਂ ਹੈ, ਉੱਥੇ ਲੜਕੀਆਂ ਸੇਫ ਨਹੀਂ ਹੈ। ਤਾਂ ਇਹ ਸਾਰਾ ਕੁਛ ਆਪਾਂ ਉਹਨਾਂ ਕਿੰਨੀਆਂ ਹੀ ਬੱਚੀਆਂ ਦੇ ਕਰੀਅਰ ਅੱਜ ਤਬਾਹ ਕਰ ਰਹੇ।
ਸਰ ਇਹ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲੇ ਸਮੇਂ ਦੇ ਦਰਮਿਆਨ ਵੀ ਖਾਸ ਕਰ ਚਾਹੇ ਉਹ ਬੋਰਡ ਤੇ ਇਸ ਤਰ੍ਹਾਂ ਦੇ ਅਪਸ਼ਬਦ ਲਿਖਣ ਨੂੰ ਲੈ ਕੇ ਸਟੂਡੈਂਟ ਨੂੰ ਇੱਕ ਰੋਡ ਮੈਪ ਲੀਹਾਂ ਦੇਣ ਦੀ ਗੱਲ ਹੋਵੇ, ਜਾਂ ਇਸ ਤੋਂ ਪਹਿਲਾਂ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਦੇ ਨਾਲ ਮਿਸਬਿਹੇਵ ਦੀ ਗੱਲ ਹੋਵੇ, ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ। ਪਹਿਲੀ ਗੱਲ ਤਾਂ ਇਹ ਮਾਮਲੇ ਸਾਹਮਣੇ ਆਏ ਆ, ਕਹਿੰਦੇ ਆ ਬੱਚਿਆਂ ਨੇ ਹੁਣ ਜਿਵੇਂ ਦੱਸਿਆ ਕਿ ਅਸੀਂ ਮਤਲਬ ਗਾਹੇ ਬਗਾਹੇ ਅਸੀਂ VC ਸਾਹਿਬ ਨੂੰ ਵੀ ਦੱਸਦੇ ਰਹੇ ਹਾਂ, ਪਹਿਲਾਂ ਵੀ ਇੰਸੀਡੈਂਟਸ ਹੋਏ ਆ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਵੇਖੋ ਜਦੋਂ ਉਹ ਇੰਸੀਡੈਂਟਸ ਹੋਏ ਸੀਗੇ, ਇਹ ਭਾਰਤੀ ਸਮਾਜ 'ਚ ਜਾਂ ਪੰਜਾਬ ਦੇ ਆਪਣੇ ਸਮਾਜ 'ਚ ਤਾਂ ਹੋਰ ਵੀ ਇੰਪੋਰਟੈਂਟ ਹੈ। ਈਵਨ ਵੈਸਟ ਦੇ ਵਿੱਚ ਵੀ ਜਿੱਥੋਂ ਦੀ ਲਿਬਰਲ ਸੋਚ ਆ ਗਈ ਆ ਜਾਂ ਜਿੱਥੇ ਬਹੁਤ ਜ਼ਿਆਦਾ ਖੁੱਲ੍ਹ ਹੈਗੀ ਆ ਉੱਥੇ ਵੀ ਇਹ ਹੈਗਾ ਕਿ ਵੀ ਜੇ ਇਹ ਜਾਂ ਕੋਈ ਇੰਸੀਡੈਂਟ ਆਉਂਦਾ ਹੈ ਤੇ ਸਪੈਸ਼ਲੀ ਜੇ ਟੀਚਰ ਦਾ ਤੇ ਸਟੂਡੈਂਟ ਦੇ ਰਿਲੇਸ਼ਨਸ਼ਿਪ ਜਾਂ ਡਾਕਟਰ ਜਾਂ ਪੇਸ਼ੈਂਟ ਦੇ ਵਿੱਚ ਆਉਂਦਾ ਤਾਂ ਉਹਦੇ ਉੱਤੇ ਬਹੁਤ ਸਖਤੀ ਨਾਲ ਕਾਰਵਾਈ ਹੁੰਦੀ ਹੈ, ਬਹੁਤ ਜ਼ਿਆਦਾ ਸਖਤ ਲਿਆ ਜਾਂਦਾ, ਉਹਦੇ ਜੜ ਤੱਕ ਜਾਇਆ ਜਾਂਦਾ। ਪਰ ਕਿੰਨੀ ਮੰਦਭਾਗੀ ਗੱਲ ਆ ਕਿ ਇੱਥੇ ਇੱਕ ਬੱਚੀ ਮਰ ਗਈ, 15-20 ਬੱਚੀਆਂ ਰਿਪੋਰਟ ਕਰ ਰਹੀਆਂ ਤੇ ਵਾਈਸ ਚਾਂਸਲਰ ਉਸ ਚੀਜ਼ ਵੱਲ ਨਿਗਾਹ ਮਾਰਨ ਦੀ ਬਜਾਏ ਉਸ ਦੇ ਉੱਤੇ ਕੋਈ ਸਾਰਥਕ ਸਟੈਪਸ ਲੈਣ ਦੀ ਬਜਾਏ ਆਪਦੀ ਯੂਨੀਵਰਸਿਟੀ ਵੱਲ ਦੀ ਰੈਪੂਟੇਸ਼ਨ ਨੂੰ, ਆਪਦੇ ਇਹਨਾਂ ਬੱਚਿਆਂ ਨੂੰ ਜਿਹਦਾ ਉਹ ਮਾਂ-ਬਾਪ ਦਾ ਰੋਲ ਇੱਥੇ ਅਦਾ ਕਰ ਰਿਹਾ ਉਹਨੂੰ ਵੇਖੇ ਬਗੈਰ ਇਹ ਕਿਸੇ ਹੋਰ ਹੀ ਪਾਸੇ ਤੁਰ ਪਏ, ਸਗੋਂ ਆਪਦੇ ਬੱਚਿਆਂ 'ਤੇ ਪਰਚੇ ਦਰਜ ਕਰਾਉਣ ਲੱਗ ਪਏ। VC ਸਾਹਿਬ ਕਹਿੰਦੇ ਨੇ ਕਿ ਮੈਂ ਉਹਨਾਂ ਪ੍ਰੋਫੈਸਰ ਸਾਹਿਬ ਦੀ ਤਰਫ ਤੋਂ ਖਿਮਾ ਜਾਚਨਾ ਕਰਦਾ, ਮਾफ़ੀ ਮੰਗਦਾ, ਤੇ ਕੀ ਲੱਗਦਾ ਕਿ ਬਰਖਾਸਤ ਕਰਨ ਦੀ ਬਜਾਏ VC ਸਾਹਿਬ ਦੇ ਵੱਲੋਂ ਇਸ ਤਰ੍ਹਾਂ ਪ੍ਰੋਫੈਸਰ ਸਾਹਿਬ ਦੀ ਤਰਫ ਤੋਂ ਮਾफ़ੀ ਮੰਗਣਾ, ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ? ਇਹ ਤਾਂ ਬਹੁਤ ਹਾਸੋਹੀਣੀ ਗੱਲ ਆ ਵੀ ਖਿਮਾ ਜਾਚਨਾ ਮੰਗਦਾ। ਤੁਸੀਂ ਇਹ ਦੱਸੋ VC ਸਾਹਿਬ ਕਿ ਵੀ ਪ੍ਰੈਕਟੀਕਲ ਸਟੈਪਸ ਕੀ ਲਏ ਆ ਤੁਸੀਂ ਇਹ ਦੱਸੋ ਕਿ ਕੀ ਇਹ ਇੱਕੋ ਪ੍ਰੋਫੈਸਰ ਕਰ ਰਿਹਾ ਕਿ ਵੀ ਹੋਰ ਤੁਹਾਡੇ ਡਿਪਾਰਟਮੈਂਟਸ 'ਚ ਵੀ ਇਹ ਕੰਮ ਹੋ ਰਿਹਾ, ਠੀਕ ਹੈ ਨਾ? ਤੇ ਜੇ ਇਹ ਹੋ ਰਿਹਾ ਤਾਂ ਤੁਸੀਂ ਉਹਨੂੰ ਸਜ਼ਾ ਕੀ ਦਿੰਦੇ ਹੋ? ਇਹ ਕੀ ਗੱਲ ਹੋਈ ਮੈਂ ਖਿਮਾ ਜਾਚਨਾ ਮੰਗਦਾ? ਇਹ ਤਾਂ ਉਹ ਗੱਲ ਆ ਕਿ ਵੀ ਕਿਸੇ ਦਾ ਜਵਾਕ ਗੁਆਂਢੀਆਂ ਦੇ ਬੱਚੇ ਨੂੰ ਕੁੱਟਿਆ ਆਵੇ ਜਾਂ ਉਹਨੂੰ ਕਤਲ ਹੀ ਕਰਿਆ ਆਵੇ ਤੇ ਉਸ ਤੋਂ ਬਾਅਦ ਆਪਾਂ ਕਹੀਏ ਵੀ ਮੇਰੇ ਜਵਾਕ ਨੂੰ ਨਾ ਕੁਛ ਕਹੋ ਮੈਂ ਤੁਹਾਡੇ ਤੋਂ ਖਿਮਾ ਮੰਗ ਲਈ। ਭਾਈ ਉਹ ਤਾਂ ਸਜ਼ਾ ਦਾ ਹੱਕਦਾਰ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਨਾਟ ਓਨਲੀ ਦੈਟ, ਉਹ ਯੂਨੀਵਰਸਿਟੀ ਦੇ ਵਿੱਚ ਸਾਰੇ ਧਿਆਨ ਰੱਖਦੇ ਹੋਏ ਇੱਕ ਇਨਕੁਆਇਰੀ ਕਰਨੀ ਚਾਹੀਦੀ ਹੈ VC ਸਾਹਿਬ ਨੂੰ। ਜੇ VC ਸਾਹਿਬ ਨੂੰ ਲੱਗਦਾ ਕਿ ਮੇਰੇ ਵੱਸ ਦੀ ਖੇਡ ਨਹੀਂ ਗੀ ਤੇ ਮੈਂ ਖਿਮਾ ਖੁਮਾ ਹੀ ਮੰਗਣੀ ਆ ਤਾਂ ਫਿਰ ਆਪਦਾ ਅਹੁਦਾ ਛੱਡ ਦੇਣ। ਬਥੇਰੀ ਚਿਰ ਨਿਗਾਰ ਕਰਤਾ ਇਸ ਯੂਨੀਵਰਸਿਟੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਵਾਲ ਨੇ, ਕਹਿੰਦੇ ਨੇ ਕਿ ਪਰਚਾ ਤਾਂ ਪ੍ਰੋਫੈਸਰ ਸੁਰਜੀਤ ਤੇ ਦਰਜ ਹੋਣਾ ਚਾਹੀਦਾ ਸੀ, ਪਰ ਉਹ ਜਿਹੜਾ ਉਲਟਾ ਪਰਚਾ ਦਰਜ ਹੈ ਉਹ ਜਿਹੜਾ ਵਿਦਿਆਰਥੀਆਂ ਤੇ ਕੀਤਾ ਜਾ ਰਿਹਾ ਹੈ। ਦੇਖੋ ਜੀ, ਜਿਹੜੀ ਜੋ ਭਾਰਤ ਦੀ ਲੀਗਲ ਪ੍ਰਕਿਰਿਆ ਹੈ ਨਾ, ਚੋਣ ਮਤਲਬ ਜੋ ਮੈਥਡ ਹੈਗਾ ਉਹਦੇ 'ਚ ਇਹ ਹੈਗਾ ਕਿ ਜੇ ਉਹਦੇ 'ਤੇ ਐਲੀਗੇਸ਼ਨ ਲੱਗਿਆ, ਪੇਰੈਂਟਸ ਨੇ ਦਿੱਤਾ ਤੇ ਐਡਾ ਖਤਰਨਾਕ ਹੈ ਜਿਹਦੇ 'ਚ ਕਿ ਬੱਚਾ ਮਰਿਆ, ਤਾਂ ਡੈਫੀਨੇਟਲੀ ਉਹਦੇ 'ਤੇ ਇੱਕ FIR ਦਰਜ ਹੋ ਕੇ, ਇੱਕ ਪਰਚਾ ਦਰਜ ਹੋ ਕੇ ਉਹਦੀ ਇਨਕੁਆਇਰੀ ਕਰਦੇ। ਜੇ ਉਹ ਇਨਕੁਆਇਰੀ ਦੇ ਵਿੱਚੋਂ ਨਾ ਸਾਬਤ ਹੁੰਦਾ ਤਾਂ ਠੀਕ ਹੈ, ਉਹਨੂੰ ਛੱਡ ਦਿੰਦੇ। FIR ਤਾਂ ਦਰਜ ਕਰਨੀ ਬਣਦੀ ਸੀਗੀ ਨਾ। ਤੇ ਉਲਟਾ ਇਹ ਆ ਕਿ ਵੀ ਉਹਨੂੰ ਬਚਾਇਆ ਜਾ ਰਿਹਾ, ਉਹਨੂੰ ਲਗਾਤਾਰ ਉਹਨੂੰ ਟੀਚਰ ਨਾਲ ਹੋਇਆ, ਫਲਾਣੇ ਨਾਲ ਹੋਇਆ, ਇਹ ਗੱਲਾਂ ਕਰਕੇ ਉਹਨੂੰ ਬਚਾਇਆ ਜਾ ਰਿਹਾ। ਦੂਜੇ ਪਾਸੇ ਜਿਹੜਾ ਹੈਗਾ, ਜਿਹੜੇ ਲੋਕ ਆਵਾਜ਼ ਕਰ ਰਹੇ ਸੀਗੇ ਉਹਨਾਂ ਦੇ ਵਿਰੁੱਧ, ਤੇ ਜਿਹੜਿਆਂ ਨੇ ਕਦੀ ਪਹਿਲਾਂ ਜਿਹੜੇ ਉੱਥੇ ਮੌਕੇ 'ਤੇ ਨਹੀਂ ਸੀ ਬੱਚੇ ਨੌਜਵਾਨ ਉਹਨਾਂ ਦੇ ਕਰੀਅਰ ਖਰਾਬ ਕਰਨ ਵਾਸਤੇ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉੱਥੇ ਵੀ ਕੀਤਾ ਜਾ ਰਿਹਾ। ਅੰਤ ਵਿੱਚ ਸਰ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸੱਤਾਧਾਰੀ ਧਿਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੋਵੇ, ਉਹ ਕਹਿੰਦੀ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਪ੍ਰਵਾਸ ਕਰ ਚੁੱਕੇ ਨੇ, ਵਿਦੇਸ਼ਾਂ ਦੇ ਵਿੱਚ ਗਏ ਨੇ, ਉਹਨਾਂ ਨੂੰ ਵਾਪਸ ਪੰਜਾਬ ਦੀ ਧਰਤੀ 'ਤੇ ਵਸਾਵਾਂਗੇ। ਪਰ ਇੱਥੇ ਵਿਦਿਆਰਥੀ ਭਵਿੱਖ ਬਣਾਉਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਕੋਈ ਟੀਚੇ ਮਿੱਥ ਕੇ ਹਾਸਲ ਕਰਨਾ ਚਾਹੁੰਦੇ ਨੇ। ਕੀ ਲੱਗਦਾ ਕਿ ਜੇ ਇਸ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਵਿਦਿਅਕ ਅਦਾਰਿਆਂ ਦੇ ਵਿੱਚ ਆ ਕੇ ਆਪਣੇ ਏਮ ਨੂੰ ਮਿੱਥ ਕੇ ਚੱਲਦੇ ਆ, ਜੇ ਉਹਨਾਂ ਦੇ ਨਾਲ ਇਸ ਤਰੀਕੇ ਦੇ ਜਿਹੜੇ ਕਹਿ ਸਕਦੇ ਕਿ ਦੁਸ਼ਕਰਮ ਵਾਪਰ ਜਾਂਦੇ ਨੇ, ਉਸ ਤੋਂ ਬਾਅਦ ਇਨਸਾਫ ਨਹੀਂ ਮਿਲਦਾ, ਫਿਰ ਕੀ ਮੈਸੇਜ ਜਾਂਦੇ ਸਮਾਜ ਵਿੱਚ? ਦੇਖੋ ਜੀ, ਸਰਕਾਰ ਨੂੰ ਤਾਂ ਸਪੈਸ਼ਲੀ ਆਮ ਆਦਮੀ ਪਾਰਟੀ ਨੂੰ ਤਾਂ ਇਹਨੂੰ ਬਹੁਤ ਹੀ ਸੰਜੀਦਾ ਰੂਪ 'ਚ ਲੈਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਐਡਾ ਵੱਡਾ ਘਟਨਾਕ੍ਰਮ ਵਾਪਰਿਆ ਹੈ, ਕੋ ਰੈਗੂਲਰਲੀ ਕਲੇਮ ਕਰ ਰਹੇ ਕਿ ਅਸੀਂ ਪੰਜਾਬ ਨੂੰ ਬਦਲਾਅ ਲਿਆਉਣਾ ਇੱਥੇ, ਤੇ ਇਹ ਗੱਲ ਹੋਈ ਆ ਤਾਂ ਉਹਨਾਂ ਨੂੰ ਸੂਓ ਮੋਟੋ ਨੋਟਿਸ ਆਪ ਹੀ ਲੈਣਾ ਚਾਹੀਦਾ ਕਿ ਵੀ ਅਸੀਂ ਆਪ ਹੀ ਸਟੈਪ ਇਨ ਕਰਨਾ ਚਾਹੀਦਾ ਕਿ ਵੀ ਕੀ ਹੋ ਰਿਹਾ। ਹਾਇਰ ਐਜੂਕੇਸ਼ਨ ਦੇ ਜਿਹੜੇ ਵੀ ਮਿਨਿਸਟਰ ਉਹਨੂੰ ਪੁੱਛਣਾ ਚਾਹੀਦਾ ਕਿ ਇਹ ਕੀ ਘਟਨਾ ਵਾਪਰੀ ਹੈ, ਕਿਉਂ ਹੋਇਆ, ਤੇ ਇਮੀਡੀਏਟਲੀ ਇਹ ਹੋਣਾ ਚਾਹੀਦਾ ਕਿ ਵੀ ਜੇ ਸਿਚੁਏਸ਼ਨ ਇੱਥੋਂ ਤੱਕ ਪਹੁੰਚ ਗਈ ਆ ਤਾਂ ਕੋਈ ਨਾ ਕੋਈ ਟੀਮ ਇੱਥੇ ਪਹੁੰਚਾਉਂਦੇ ਆ ਆਪਦੀ, ਜਿਹਦੇ ਵਿੱਚ ਵੱਖ-ਵੱਖ ਹੋਣਾ ਚਾਹੀਦਾ। ਸੈਕੰਡਲੀ ਮੈਂ ਇਹ ਫੀਲ ਕਰਦਾ ਕਿ ਕਿਉਂਕਿ ਇਹ ਇੱਕ ਔਰਤ ਨਾਲ ਰਿਲੇਟਡ ਮੈਟਰ ਹੈ, ਇੱਕ ਬੱਚੀ ਨਾਲ ਰਿਲੇਟਡ ਮੈਟਰ ਹੈ, ਤਾਂ ਵੂਮਨ ਕਮਿਸ਼ਨ ਨੂੰ ਵੀ ਇਹਦੇ ਉੱਤੇ ਆਪ ਹੀ ਕਾਰਵਾਈ ਕਰ ਦੇਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਇੰਤਜ਼ਾਰ ਕਰਨਾ ਚਾਹੀਦਾ ਕਿਸੇ ਕੰਪਲੇਂਟ ਦਾ ਜਾਂ ਕੁਛ ਦਾ, ਇਹ 'ਤੇ ਆਪ ਇਨਕੁਆਇਰੀ ਕਰਨੀ ਚਾਹੀਦੀ ਹੈ। ਪਹਿਲੀ ਗੱਲ ਉਸ ਬੱਚੀ ਦੀ, ਅਤੇ ਬਾਕੀ ਜਿਹੜੀਆਂ 15 ਹੋਰ ਹੋਈਆਂ
ਜਿਹੜੀਆਂ ਕੰਪਲੇਂਟਸ ਆਈਆਂ ਉਸ ਪ੍ਰੋਫੈਸਰ ਦੇ ਅਗੇਂਸਟ, ਉਹਨੂੰ ਵੂਮਨ ਕਮਿਸ਼ਨ ਨੂੰ ਉਹਦੇ 'ਤੇ ਨਜ਼ਰ ਮਾਰਨੀ ਚਾਹੀਦੀ ਆ, ਉਹਦੀ ਇਨਕੁਆਇਰੀ ਇਨੀਸ਼ੀਏਟ ਕਰਨੀ ਚਾਹੀਦੀ ਆ। ਕੀ ਪਤਾ ਉਹਦੇ 'ਚੋਂ ਹਲੇ ਕੀ ਨਿਕਲੇ। ਹਾਲੇ ਤਾਂ 15 ਬੱਚੀਆਂ ਆਈਆਂ, ਵੇਖੋ ਕਿੰਨੀਆਂ ਡਰ ਨਾਲ ਬੈਠੇ ਹੋਣਗੇ, ਕਿੰਨੇ ਬੱਚੇ ਕਹਿੰਦੇ ਹੋਣਗੇ ਕਿ ਚਲੋ ਆਪਾਂ ਬੋਲਦੇ ਹੀ ਨਹੀਂ ਭਾਈ, ਠੀਕ ਹੈ ਨਾ। ਸੋ ਇਹ ਪਤਾ ਨਹੀਂ ਇਹ ਬਿਮਾਰੀ ਕਿੱਡੀ ਜ਼ਿਆਦਾ ਹੈ ਅਤੇ ਕਿੰਨੀ ਡੂੰਘੀ ਆ। ਇਹਦਾ ਹੱਲ ਇੱਕੋ ਆ ਕਿ ਉਸ ਪ੍ਰੋਫੈਸਰ ਨੂੰ ਇੱਥੋਂ ਲਾਂਭੇ ਕੀਤਾ ਜਾਵੇ। ਉਹ ਜੇ ਉਹਦੀ ਧਿਰ ਵੀ ਜਿਹੜੇ ਵੀ ਉਹਨੂੰ ਸਪੋਰਟ ਕਰ ਰਹੇ ਆ, ਅੱਜ ਤਾਂ ਮੈਂ ਕਹੂੰਗਾ ਕਿ VC ਨੂੰ ਵੀ ਉਹਨੂੰ ਪਾਸੇ ਕਰੋ ਪਹਿਲਾਂ, ਜੇ ਸੱਚ ਕਢਵਾਉਣਾ ਜਿਸ ਹਿਸਾਬ ਨਾਲ ਉਹ ਚੱਲ। ਸਿਟਿੰਗ ਜੱਜ ਤੋਂ ਪੜਤਾਲ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ, ਲੱਗਦਾ ਹੈ ਕਿ ਇਹਦੇ ਨਾਲ ਕੋਈ ਜਸਟਿਸ ਇਨਸਾਫ ਹੋ ਸਕਦਾ ਹੈ ਜੀ? ਇਕੱਲਾ ਸਿਟਿੰਗ ਜੱਜ ਨਹੀਂ ਜੀ, ਮੈਂ ਇਹ ਫੀਲ ਕਰਦਾ ਵੀ 5 ਜਣਿਆਂ ਦਾ ਪੈਨਲ ਹੋਵੇ ਜਿਹਦੇ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੋਵੇ, ਕਿਉਂਕਿ ਉਹ ਬੱਚੀਆਂ ਔਰਤਾਂ ਦੇ ਸਾਹਮਣੇ ਜ਼ਿਆਦਾ ਦੱਸ ਸਕਣਗੀਆਂ। ਅਤੇ ਉਹਦੇ 'ਚ ਸਾਈਕੈਟਰਿਸਟ ਜਾਂ ਸਾਈਕੋਲੋਜਿਸਟ ਵੀ ਹੋਣ, ਜਿਹੜੇ ਕੋਈ ਵੂਮਨ ਕਮਿਸ਼ਨ 'ਚੋਂ ਵੀ ਕੋਈ ਹੋਵੇ, ਅਤੇ 1-2 ਜੱਜ ਵੀ ਹੋਣ, ਤਾਂ ਕਿ ਅਤੇ ਕੋਸ਼ਿਸ਼ ਕਰੋ ਕਿ ਇਹ ਪੈਨਲ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੋਣ ਉਹ ਲੇਡੀਜ਼ ਹੋਣ। ਅਤੇ ਉਹਦਾ ਕਾਰਨ ਇਹ ਹੈ ਕਿ ਵੀ ਆਪਣਾ ਸਮਾਜ ਇੰਝ ਹੈ ਕਿ ਈਵਨ ਮਤਲਬ ਬੱਚੀ ਜਿਹੜੀ ਆ ਉਹਦੇ ਨਾਲ ਕਿਸ ਤਰੀਕੇ ਕੋਈ ਮੋਲਸਟੇਸ਼ਨ ਹੋਈ ਆ, ਕੁਛ ਹੋਇਆ ਹੋਰਾਂ ਨਾਲ, ਜਾਂ ਉਹਨਾਂ ਨੂੰ ਕਿਸ ਤਰੀਕੇ ਦਾ ਉਹਨਾਂ 'ਤੇ ਦਬਾਅ ਪਾਇਆ ਗਿਆ, ਉਹ ਮਤਲਬ ਈਵਨ ਲੇਡੀ ਨੂੰ ਵੀ ਜਜਨ ਤੋਂ ਭੱਜਦੀ ਹੈ। ਅਤੇ ਬੰਦੇ ਨੂੰ ਕਿੱਥੋਂ ਦੱਸ ਦੂ ਕਿ ਉਹ ਵੀ ਜਿਵੇਂ ਹੁਣ ਸਮਝੋ ਮੇਰੀ ਉਮਰ ਦਾ ਕੋਈ ਜੱਜ ਵਾਂਗੂ ਬਹਿ ਜੇ ਉੱਥੇ, ਅਤੇ ਇੱਕ 18-19 ਸਾਲ ਦੀ ਬੱਚੀ ਆਪਦੇ ਬਾਪ ਸਮਾਨ ਬੰਦੇ ਨੂੰ ਕਿਵੇਂ ਸਾਰੀਆਂ ਗੱਲਾਂ ਦੱਸੂਗੀ। ਉਹ ਆਪਦੇ ਹਾਣ ਪ੍ਰਵਾਨ ਦੀ ਕਿਸੇ ਔਰਤ ਨੂੰ ਦੱਸ ਸਕਦੀ ਆ, ਮਹਿਲਾ ਨੂੰ ਦੱਸ ਸਕਦੀ ਆ। ਸੋ ਇਹ ਬਹੁਤ ਜ਼ਰੂਰੀ ਆ ਕਿ ਵੀ ਜੇ ਜੈਨੂਅਨਲੀ ਕੰਮ ਕਰਨਾ, ਜੇ ਹਾਂ ਐਵੇਂ ਪੋਚਾ ਪਾਚੀ ਕਰਨੀ ਆ ਫਿਰ। ਸਰਦਾਰ ਅਜੇਪਾਲ ਸਿੰਘ ਬਰਾੜ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਸਮੇਂ ਦੇ ਵਿੱਚ ਪੱਖ ਦੇ ਮਸਲੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਕਿਹਾ ਇਕੱਲਿਆ ਸਿਟਿੰਗ ਜੱਜ ਦੀ ਪੜਤਾਲ ਦੇ ਨਾਲ ਨਹੀਂ, ਕੇਵਲ ਘੱਟ ਤੋਂ ਘੱਟ ਜਿਹੜਾ 5 ਲੋਕਾਂ ਦਾ ਪੈਨਲ ਬਣਨਾ ਚਾਹੀਦਾ ਇਸ ਮਸਲੇ ਦੇ ਵਿੱਚ, ਤਾਂ ਜੋ ਉਸ ਲੜਕੀ ਦੇ ਸਮੇਤ ਜਿਹੜੀਆਂ ਹੋਰ 15 ਲੜਕੀਆਂ ਵੀ ਪੀੜਤ ਰਹੀਆਂ ਨੇ ਇਸ ਮਾਮਲੇ ਦੇ ਬਾਬਤ, ਉਹਨਾਂ ਦੇ ਨਾਲ ਵੀ ਇਨਸਾਫ ਹੋ ਸਕੇ। ਹੁਣ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਮਸਲੇ ਦੇ ਬਾਬਤ ਕਿਸ ਤਰੀਕੇ ਦਾ ਸਟੈਂਡ ਲਿਆ ਜਾਂਦਾ ਹੈ। ਭਵਿੱਖ ਦੇ ਵਿੱਚ ਵੀ ਪੂਰੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।